ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਇਤਿਹਾਸਕ ਪੱਖ ਦੇ ਨਾਲ ਸੰਬੰਧਿਤ ਜਿਹੜੇ ਤੱਥ ਹੈਗੇ ਨੇ, ਫੈਕਟਸ ਨੇ, ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਜਿਨ੍ਹਾਂ ਦਿਨਾਂ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਜਿਹੜਾ ਜੁੜਿਆ ਹੋਇਆ ਇਤਿਹਾਸ ਹੈ ਉਹ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਦਿਨਾਂ ਦੀ ਬੁੱਕਲ ਦੇ ਵਿੱਚ ਸਾਂਭਿਆ ਹੋਇਆ। ਕਿਵੇਂ ਸਾਨੂੰ ਉਸ ਇਤਿਹਾਸ ਤੋਂ ਸੇਧ ਲੈ ਕੇ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਚੱਲਣ ਦੀ ਲੋੜ ਹੈ, ਇਹ ਇੱਕ ਬੜਾ ਵੱਡਾ ਮੈਸੇਜ ਹੈ ਜਿਹੜਾ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਵਿੱਚ ਅੱਜ ਮਿਸਿੰਗ ਨਜ਼ਰ ਆਉਂਦਾ। ਹੋਰ ਗੱਲਾਂ ਜ਼ਰੂਰ ਹੁੰਦੀਆਂ ਨੇ ਪਰ ਪ੍ਰੈਕਟੀਕਲੀ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਜਿਹੜੀਆਂ ਇਤਿਹਾਸਕ ਪੱਖ ਤੋਂ ਸੇਧ ਲੈਣ ਵਾਲੀ ਜਿਹੜੀ ਗੱਲ ਹੈਗੀ ਹੈ ਉਹ ਬੜੀ ਘੱਟ ਨਜ਼ਰ ਆਉਂਦੀ ਹੈ। ਸੋ ਇਤਿਹਾਸ ਨੂੰ ਜਾਣਨਾ ਸਮਝਣਾ ਇਹਦੇ ਲਈ ਬਹੁਤ ਜ਼ਰੂਰੀ ਹੈ। ਅੱਜ ਦੇ ਸ਼ੋਅ ਦਾ ਸਾਡਾ ਜਿਹੜਾ ਮੇਨ ਮਕਸਦ ਹੈ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਉਣ ਦਾ ਉਹ ਇਹੀ ਹੈ ਵੀ ਜਿਹੜੇ ਇਤਿਹਾਸਕ ਫੈਕਟਸ ਹੈਗੇ ਆ ਘੱਟੋ ਘੱਟ ਸਾਡੇ ਪਲੇਟਫਾਰਮ ਤੋਂ ਅਸੀਂ ਕੋਸ਼ਿਸ਼ ਕਰੀਏ ਕਿ ਉਹ ਇਤਿਹਾਸਕ ਪੱਖ ਇੱਕ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ। ਸੋ ਇਸ ਸਾਰੇ ਵੇਰਵੇ ਦੇ ਲਈ ਜਾਂ ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ ਮੈਂਬਰ SGPC ਪ੍ਰਿੰਸੀਪਲ ਸੁਰਿੰਦਰ ਸਿੰਘ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅਸੀਂ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਆਪ ਜੀ ਨੇ ਯਾਦ ਫਰਮਾਇਆ ਜੀ। ਪ੍ਰਿੰਸੀਪਲ ਸਾਹਿਬ, ਕੀ ਇਤਿਹਾਸ ਦੇ ਬੁੱਕਲ ਦੇ ਵਿੱਚ ਅੱਜ ਦੇ ਜਿਹੜੇ ਦਿਨ ਹੈਗੇ ਨੇ ਜਿਹੜੇ ਹੁਣ ਲੰਘ ਰਹੇ ਆ, ਭਾਵੇਂ ਉਹ ਸਰਹੰਦ ਦਾ ਮੁਕਾਮ ਹੋਵੇ, ਭਾਵੇਂ ਚਮਕੌਰ ਦੀ ਗੜੀ ਦਾ ਜ਼ਿਕਰ ਹੋਵੇ ਤੇ ਪਰਿਵਾਰ ਵਿਛੋੜੇ ਦੇ ਜਿਹੜੇ ਪਿਛਲੇ ਸਾਰੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ, ਥੋੜ੍ਹੇ ਜਿਹੇ ਮੈਂ ਇਤਿਹਾਸਕ ਵੇਰਵੇ ਵੀ ਚਾਹੂੰਗਾ ਤੁਹਾਡੇ ਕੋਲੋਂ ਤੇ ਨਾਲ ਹੀ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਅਸੀਂ ਕਿਵੇਂ ਜਦੋਂ ਅਸੀਂ ਸਿੱਖੀ ਦੀਆਂ ਨੀਹਾਂ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਇਹ ਗੱਲ ਕਹੀ ਜਾ ਸਕਦੀ ਹੈ ਵੀ ਸਿੱਖੀ ਦੀਆਂ ਜਿਹੜੀਆਂ ਨੀਹਾਂ ਨੇ ਉਹਦੇ ਵਿੱਚ ਬੜਾ ਜਿਹੜਾ ਉਹਨੂੰ ਮਜ਼ਬੂਤ ਕਰਨ ਦਾ ਜਿਹੜਾ ਸਮਾਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ। ਬਿਲਕੁਲ ਸਹੀ ਗੱਲ ਹੈ ਜੀ। ਸਿੱਖ ਕੌਮ ਦਾ ਇਤਿਹਾਸ ਬੜਾ ਲਾਜ਼ਮੀ ਇਤਿਹਾਸ ਹੈ ਕਿਉਂਕਿ ਇਸ ਹਫ਼ਤੇ ਦੇ ਵਿੱਚ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੁੱਚਾ ਪਰਿਵਾਰ ਜਾਨ ਤੇ ਲਾਪਤਾ ਹੋ ਚੁੱਕਾ ਸੀ। ਜੰਗਾਂ ਯੁੱਧਾਂ ਦੇ ਵਿੱਚ, ਭਿਆਨਕ ਹਮਲਿਆਂ ਦੇ ਵਿੱਚ, ਜਾਂ ਫਰਸਾਂ ਦੇ ਕੰਢੇ ਤੇ ਜਾਂ ਫਿਰ ਸ਼ਹੀਦ ਹੋ ਚੁੱਕਾ ਸੀ। ਕਿਉਂਕਿ ਸ਼ਹੀਦੀਆਂ ਨੇ ਦੇਸ਼ ਦੇ ਮੁਖੜੇ ਨੂੰ, ਦੇਸ਼ ਦੇ ਇਤਿਹਾਸ ਨੂੰ ਸਵਾਰਿਆ। ਇਹ ਸਿੱਖ ਇਤਿਹਾਸ ਹਿੰਦੁਸਤਾਨ ਦੇ ਇਤਿਹਾਸ ਵਿੱਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਹਿੰਦੁਸਤਾਨ ਦੇ ਵਿੱਚ ਬਾਕੀ ਕੋਈ ਵੀ ਪਿੱਛੇ ਨਹੀਂ ਰਹਿ ਜਾਂਦਾ। ਸੋ ਇਤਿਹਾਸਕ ਤੌਰ ਤੇ ਇਹ ਸ਼ਹੀਦੀ ਦੇ ਦਿਨ ਚੱਲੇ ਹੋਏ ਨੇ। ਸ਼ਹੀਦੀ ਹਫ਼ਤਾ ਕਹਿ ਕੇ ਅਸੀਂ ਇਸ ਹਫ਼ਤੇ ਦੇ ਵਿੱਚ ਸਾਰੀਆਂ ਸਰਗਰਮੀਆਂ ਆਪਣੀਆਂ ਧਾਰਮਿਕ ਜਾਰੀ ਕਰਦੇ ਹਾਂ। ਇਹ ਖੁਸ਼ੀ ਦੀ ਗੱਲ ਹੈ ਕਿ ਕੌਮ ਦੇ ਵਿੱਚ ਅੱਗੇ ਨਾਲੋਂ ਜਾਗਰਤੀ ਆ ਰਹੀ ਹੈ। ਮੈਂ ਸਮਝਦਾ ਹਾਂ ਕਿ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਸਿੱਖ ਸੰਗਤਾਂ ਤੱਕ ਜਿਉਂ-ਜਿਉਂ ਇਹ ਲਾਸਾਨੀ ਇਤਿਹਾਸ ਸਾਡਾ ਪਹੁੰਚ ਰਿਹਾ ਹੈ, ਉਸ ਹਿਸਾਬ ਨਾਲ ਸਿੰਘਾਂ ਵਿੱਚ, ਸਿੱਖਾਂ ਵਿੱਚ ਚੰਗੀ ਜਾਗਰਤੀ ਦੇਖਣ ਨੂੰ ਮਿਲਦੀ ਹੈ। ਪਰ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਇਸ ਗੱਲ ਦੀ ਹੈ ਕਿ ਉਸ ਇਤਿਹਾਸ ਤੋਂ ਸੇਧ ਲੈ ਕੇ ਸਾਡੀ ਆਉਣ ਵਾਲੀ ਪਨੀਰੀ ਤੇ ਨੌਜਵਾਨਾਂ ਦੇ ਜੀਵਨ ਵਿੱਚ ਪਲਟਾ ਵੀ ਆਵੇ। ਪਰ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਮਾਪੇ, ਸਾਡੇ ਸਮਾਜਿਕ ਆਗੂ, ਸਾਡੇ ਧਾਰਮਿਕ ਲੀਡਰ ਕਹਿਣੀ ਤੇ ਕਰਨੀ ਦੇ ਪੱਕੇ ਹੋ ਜਾਣ, ਜਿਸ ਤਰ੍ਹਾਂ ਸਾਡੇ ਪੁਰਾਤਨ ਬਜ਼ੁਰਗ ਹੁੰਦੇ ਸਨ। ਅੱਜ ਅਸੀਂ 4 ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਚਮਕੌਰ ਦੀ ਧਰਤੀ ਤੇ ਮਨਾਉਣ ਉਪਰੰਤ ਸਮੁੱਚਾ ਸਿੱਖ ਪੰਥ ਅੱਜ ਸਰਹੰਦ ਦੀ ਧਰਤੀ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ, ਜੋ ਛੋਟੇ ਸਾਹਿਬਜ਼ਾਦੇ ਦੇ ਨਾਂ ਤੇ ਇਹ ਪਾਵਨ ਸਥਾਨ ਦੱਸਿਆ ਬਣਿਆ ਹੈ, ਉਸ ਸਥਾਨ ਤੇ ਸਮੁੱਚਾ ਸਿੱਖ ਸੰਸਾਰ ਇਕੱਤਰ ਹੋਇਆ ਪਿਆ ਹੈ। ਸੋ ਮੈਂ ਅੱਜ ਦੇ ਦਿਨ ਸਮੁੱਚੇ ਸਿੱਖ ਭਾਈਚਾਰੇ ਨੂੰ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਰੋਲ ਮਾਡਲ ਉਹਨਾਂ ਸਾਹਿਬਜ਼ਾਦਿਆਂ ਨੂੰ ਬਣਾਇਆ ਜਾਵੇ। ਕਿਉਂਕਿ ਜਦੋਂ ਅਸੀਂ ਕਿਸੇ ਸ਼ਖਸੀਅਤ ਦੇ ਨਾਲ ਜੁੜ ਜਾਂਦੇ ਹਾਂ ਤੇ ਸ਼ਖਸੀਅਤ ਕਿਸੇ ਵੇਲੇ ਨਹੀਂ ਸਿਧਾਂਤਾਂ ਤੋਂ ਥਿੜਕ ਸਕਦੀ ਹੈ, ਸਿਧਾਂਤਾਂ ਤੋਂ ਪਿੱਛੇ ਹੋ ਸਕਦੀ ਹੈ। ਤੇ ਜਿਹੜੇ ਸ਼ਖਸੀਅਤਾਂ ਨਾਲ ਜੁੜੇ ਹੁੰਦੇ ਨੇ ਉਹ ਬੰਦੇ ਫਿਰ
ਉਹ ਜਿਹੜੇ ਪੈ ਜਾਂਦੇ ਨੇ ਉਹ ਆਪਣੇ ਰਾਹ ਤੋਂ ਭਟਕ ਜਾਂਦੇ ਨੇ। ਪਰ ਜਿਹੜੇ ਸਿਧਾਂਤ ਨਾਲ ਜੁੜੇ ਹੁੰਦੇ ਨੇ ਉਹ ਹਮੇਸ਼ਾ ਬੰਦੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ ਜੋ ਉਹਨਾਂ ਨੇ ਚਿਤਵਿਆ ਹੁੰਦਾ ਹੈ। ਸੋ ਚਾਰੇ ਸਾਹਿਬਜ਼ਾਦਿਆਂ ਦਾ ਪਾਵਨ ਇਤਿਹਾਸ ਸਾਨੂੰ ਇਹ ਗੱਲ ਦਰਸਾਉਂਦਾ ਹੈ, ਔਰ ਇਹੋ ਹੀ ਕਾਰਨ ਹੈ ਕਿ 10 ਗੁਰੂ ਸਾਹਿਬਾਨ ਦੇ 22 ਸਾਹਿਬਜ਼ਾਦੇ ਹੋਏ ਨੇ, ਪਰ ਬਾਈਆਂ ਵਿੱਚੋਂ ਕੇਵਲ ਰੋਜ਼ਾਨਾ ਜਿੱਥੇ ਵੀ ਸਿੱਖ ਬੈਠਾ ਹੋਇਆ ਹੈ ਸੰਸਾਰ ਦੇ ਕੋਨੇ-ਕੋਨੇ ਵਿੱਚ, ਉਹ ਕੇਵਲ 4 ਸਾਹਿਬਜ਼ਾਦਿਆਂ ਨੂੰ ਹੀ ਯਾਦ ਕਰਦਾ ਹੈ। ਜਦੋਂ ਅਰਦਾਸ ਹੁੰਦੀ ਹੈ 3 ਕਰੋੜ ਸਿੱਖ ਗਿਣਤੀ ਸਾਡੀ ਕਹੀ ਜਾਂਦੀ ਹੈ ਜੀ, 3 ਕਰੋੜ ਮੰਨ ਲਈਏ ਤੇ ਤਿੰਨ ਵਾਰੀ ਅਰਦਾਸ ਕਰਕੇ 9 ਕਰੋੜ ਜੇ ਕਿਸੇ ਸ਼ਖਸੀਅਤ ਨੂੰ 9 ਕਰੋੜ ਵਾਰੀ ਸਿੱਖ ਰੋਜ਼ਾਨਾ ਯਾਦ ਕਰਦੇ ਨੇ ਤਾਂ ਉਹ 4 ਸਾਹਿਬਜ਼ਾਦੇ ਹਨ। ਉਹਦਾ ਕਾਰਨ ਕੀ ਹੈ? ਚਾਰਾਂ ਨੂੰ ਹੀ ਕਿਉਂ? ਕਿਉਂਕਿ ਚਾਰਾਂ ਵਿੱਚੋਂ 22 ਸਾਹਿਬਜ਼ਾਦਿਆਂ ਵਿੱਚੋਂ 4 ਨੂੰ ਅਸੀਂ ਯਾਦ ਕਰ ਲੈਂਦੇ ਹਾਂ, 18 ਸਾਹਿਬਜ਼ਾਦੇ ਛੱਡ ਦਿੱਤੇ ਜਾਂਦੇ ਨੇ। ਪਰ ਉਹਨਾਂ ਵਿੱਚੋਂ ਵੀ 5 ਸਾਹਿਬਜ਼ਾਦੇ ਐਸੇ ਨੇ ਜਿਹੜੇ ਪਹਿਲੇ ਪਹਿਰੇ ਵਿੱਚ ਉਹਨਾਂ ਦੇ ਨਾਂ ਆ ਜਾਂਦੇ ਨੇ, ਉਹ 5 ਗੁਰੂ ਸਾਹਿਬਾਨ ਬਣ ਗਏ। ਇਸ ਲਈ 5 ਤੇ 4 9, 22 ਵਿੱਚੋਂ 9 ਕੱਢ ਕੇ ਬਾਕੀ 13 ਰਹਿ ਜਾਂਦੇ ਨੇ। 13 ਸਾਹਿਬਜ਼ਾਦਿਆਂ ਵਿੱਚੋਂ ਇੱਕ ਸਾਹਿਬਜ਼ਾਦੇ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆ ਗਿਆ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀ। ਬਾਕੀ 12 ਸਾਹਿਬਜ਼ਾਦੇ ਜਿਹੜੇ ਉਹਨਾਂ ਨੂੰ ਕਿਉਂ ਭੁਲਾ ਦਿੱਤਾ ਜਾਂਦਾ? ਉਹਦਾ ਕਾਰਨ ਹੈ ਬਾਣੀ ਵਿੱਚ ਇਹ ਲਿਖਿਆ ਹੋਇਆ ਕਿ ਸੱਚ ਜੇ ਗੁਰ ਫਰਮਾਇਆ ਕਿ ਇਦੋਂ ਬੋਲੋ ਹਟੀਏ। ਉਹਨਾਂ ਨੇ ਹੁਕਮ ਨਹੀਂ ਮੰਨਿਆ। ਅਗਲੀ ਤੁਕ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਆਪਣੇ ਪਾਵਨ ਬਾਣੀ ਵਿੱਚ ਪਤਾ ਲੱਗਦਾ ਹੈ ਕਿ ਪੁੱਤਰੀ ਕੌਲ ਨਾ ਪਾਇਓ ਕਰ ਪੀਰੋਂ ਕਦਮ ਰੱਖੀਏ। ਉਹਨਾਂ ਬਾਕੀ ਪੁੱਤਰਾਂ ਨੇ ਗੁਰੂ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਜਿਹੜਾ ਸੀ ਉਹਨੇ ਕਿਤੇ ਨਾ ਕਿਤੇ ਮਨਮਤ ਕੀਤੀ, ਔਰ ਗੁਰਮਤ ਤੋਂ ਦੂਰ ਹੋ ਕੇ ਉਹ ਆਪਣੀ ਮਨਮਰਜ਼ੀ ਕਰਦੇ ਰਹੇ। ਇਹਨੂੰ ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹੀ ਸੁਚੇਤ ਕਰਨਾ ਚਾਹੁੰਦਾ, ਜਿੱਥੇ ਨਰੋਲ ਗੁਰਬਾਣੀ ਤੋਂ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲਈਏ, ਉੱਥੇ 4 ਸਾਹਿਬਜ਼ਾਦਿਆਂ ਵਾਂਗ ਜਿਵੇਂ ਉਹਨਾਂ ਨੇ ਚਮਕੌਰ ਦੀ ਧਰਤੀ ਅਤੇ ਸਰਹੰਦ ਦੀ ਧਰਤੀ ਤੇ ਪੁਰਜਾ ਕੱਟ ਮਰੇ, ਪਰ ਛੱਡੇ ਕਬੂ ਨਾ ਛੱਡੇ ਖੇਤ ਦੇ ਮਹਾਂਵਾਕ ਅਨੁਸਾਰ ਗੁਰੂ ਹੁਕਮਾਂ ਨੂੰ ਸੱਚ ਕਰਕੇ ਮੰਨਿਆ। ਤੇ ਅੱਜ ਸਮੁੱਚੇ ਸਿੱਖ ਸੰਸਾਰ ਦੇ ਵਿੱਚ ਹੀ ਨਹੀਂ ਬਲਕਿ ਕੁੱਲ ਦੁਨੀਆ ਦੇ ਵਿੱਚ ਸਾਹਿਬਜ਼ਾਦਿਆਂ ਦਾ ਇਤਿਹਾਸ ਲਾਸਾਨੀ ਇਤਿਹਾਸ ਹੈ। ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਸਾਹਮਣੇ ਰੋਲ ਮਾਡਲ ਹੋਣਾ ਚਾਹੀਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦੇ ਜੀਵਨ ਵਿੱਚੋਂ ਸਾਨੂੰ ਅਨੇਕਾਂ ਘਟਨਾਵਾਂ ਐਸੀਆਂ ਮਿਲਦੀਆਂ ਨੇ ਜਿਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਡਾ ਰੋਲ ਮਾਡਲ ਅਗਰ ਬਣ ਜਾਣ ਤਾਂ ਅੱਜ ਵੀ ਸਾਡੀ ਕੌਮ ਜਿਹੜੀ ਹੈ ਚੜ੍ਹਦੀ ਕਲਾ ਦੇ ਵਿੱਚ ਹੋ ਸਕਦੀ ਹੈ। ਉਹ ਜਿਹੜੀਆਂ ਅਹਿਮ ਘਟਨਾਵਾਂ ਹਨ ਸਾਹਿਬਜ਼ਾਦਾ ਅਜੀਤ ਸਿੰਘ ਦੇ ਜੀਵਨ ਦੀਆਂ ਕਿ 12 ਸਾਲ ਦੇ ਵਿੱਚ ਉਹਨਾਂ ਨੇ ਇਸ ਜੰਗ ਤੋਂ, ਕਿਲਾ ਛੱਡਣ ਵਾਲੀ ਜੰਗ ਤੋਂ ਬਾਅਦ ਪਹਿਲਾਂ ਵੀ 4 ਜੰਗਾਂ ਲੜੀਆਂ ਤੇ ਦੁਸ਼ਮਣ ਨੂੰ ਤਰਫਲੀ ਮਚਾਉਂਦੇ ਰਹੇ। ਉਹਨਾਂ ਜੰਗਾਂ ਦੇ ਵਿੱਚ ਇੱਕ ਅਹਿਮ ਜੰਗ ਜਿਹੜੀ ਆਉਂਦੀ ਹੈ ਉਹ ਹੈ ਦੇਵੀਦਾਸ ਬ੍ਰਾਹਮਣ ਵਾਲੀ, ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਬਸੀ ਪਠਾਣਾ ਦਾ ਰਹਿਣ ਵਾਲਾ ਹਿੰਦੂ ਧੀਆਂ ਭੈਣਾਂ ਤੇ ਉਹ ਜ਼ੁਲਮ ਕਰਦਾ ਸੀ, ਉਹਨਾਂ ਨੂੰ ਜ਼ਬਰਦਸਤੀ ਬੇਇੱਜ਼ਤ ਕਰਦਾ ਸੀ। ਉਹਨੂੰ ਸੋਧਣ ਦੇ ਲਈ ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਸਰਵੰਸਦਾਨੀ ਦਸ਼ਮੇਸ਼ ਪਿਤਾ ਜੀ ਨੇ ਕੇਵਲ 12 ਸਾਲ ਦੀ ਉਮਰ ਵਿੱਚ ਲਾ ਦਿੱਤੀ ਤੇ ਸਾਹਿਬਜ਼ਾਦੇ ਨੇ ਐਸੇ ਢੰਗ ਦੇ ਨਾਲ ਉਹ ਆਪਣੀ ਡਿਊਟੀ ਨਿਭਾਈ ਕਿ ਉਸ ਜ਼ਾਲਮ ਨੂੰ ਗੁਜ਼ਰ ਕੇ ਅਨੰਦਪੁਰ ਸਾਹਿਬ ਲਿਆਂਦਾ ਔਰ ਅਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੇਸ਼ ਕੀਤਾ। ਇਸੇ ਜੰਗ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਕਿ ਉੱਥੇ ਸਿੱਖ ਫੌਜੀਆਂ ਦੇ ਹੱਥ ਕੋਈ ਬੇਦਮ ਦਾ ਡੋਲਾ ਆ ਗਿਆ ਤੇ ਉਹਨਾਂ ਦਾ ਮਨ ਜਿਹੜਾ ਦੂਜੇ ਪਾਸੇ ਚੱਲ ਪਿਆ ਕਿ ਜਿਵੇਂ ਇਹ ਦੁਸ਼ਮਣ ਸਾਡੇ ਹਿੰਦੁਸਤਾਨ ਦੀਆਂ ਧੀਆਂ ਬੇਟੀਆਂ ਦੀ ਇੱਜ਼ਤ ਨੂੰ ਖਰਾਬ ਕਰਦੇ ਨੇ, ਅਸੀਂ ਵੀ ਬਦਲਾ ਲੈ ਲਈਏ। ਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਉੱਚਾ ਸੁੱਚਾ ਕਰੈਕਟਰ ਦੇ ਮਾਲਕ ਸਨ ਤੇ ਉਹਨਾਂ ਨੇ ਉਸ ਵੇਲੇ ਹੁਕਮ ਕੀਤਾ ਕਿ ਐਸੀ ਕੋਈ ਹਰਕਤ ਨਾ ਕੀਤੀ ਜਾਵੇ, ਸਖਤ ਹਦਾਇਤ ਕੀਤੀ ਤੇ ਇਹ ਸਾਰਾ ਮਸਲਾ ਦਸ਼ਮੇਸ਼ ਪਿਤਾ ਜੀ ਦੇ ਹਾਜ਼ਰੀ ਵਿੱਚ ਜਿਹੜਾ ਨਿਪਟਿਆ ਜਾਏਗਾ। ਕਹਿੰਦੇ ਨੇ ਜਦੋਂ ਸਿੱਖਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਇਹ ਸ਼ੰਕਾ ਪ੍ਰਗਟ ਕੀਤੀ, ਇਤਿਹਾਸ ਨੇ ਉਹ ਵਚਨ ਸਾਹਮਣੇ ਹਨ, ਹੁਣ ਸਿੰਘ ਗੁਰਜਨ ਗੁਣ ਖਾਨੀ ਸਗਲ ਤੁਰਕ ਭੁਗਵੈ ਹਿਦਵਾਨੀ ਸਿੱਖ ਮਸਲਾ ਲੈ ਭਲਾ ਜਣਾਵੇ ਗੁਰ ਸ਼ਾਸਤਰ ਕਿਉਂ ਵਰਗ ਹਟਾਵੇ। ਉਸ ਵੇਲੇ ਸਰਵੰਸਦਾਨੀ ਦਸ਼ਮੇਸ਼ ਪਿਤਾ ਨੇ ਸਖਤ ਹਦਾਇਤ ਕੀਤੀ ਸੀ ਕਿ ਉਸ ਵੇਲੇ ਗੁਰੂ ਮਹਾਰਾਜ ਨੇ ਹੁਕਮ ਕੀਤਾ ਹਮ ਲੈ ਜਾਣੋ 500 ਚਿਹਰੇ ਨਾ ਇਹਦੋਂ ਗਤੀ ਵਿਖੇ ਜਾਵੇ ਜਾਤੇ ਕਲਮਲ ਸਗਲ ਹਟਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਹੁਕਮ ਕੀਤਾ ਸੀ ਕਿ ਮੇਰੇ ਸਿੱਖ ਨੇ ਜੰਗ ਦੇ ਮੈਦਾਨ ਵਿੱਚ ਵੀ ਔਰ ਸ਼ਾਂਤੀ ਦੇ ਸਮੇਂ ਦੇ ਵਿੱਚ ਵੀ ਕਰੈਕਟਰ ਤੋਂ ਨਹੀਂ ਗਿਰਨਾ। ਇੱਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਖਾਣੇ, ਦਿਲ ਭਰਾਈਆਂ ਜਿੰਨੀਆਂ ਮਾਵਾਂ ਧੀਆਂ ਭੈਣਾਂ ਜਾਣੇ। ਔਰਤ ਭਾਵੇਂ ਦੁਸ਼ਮਣ ਦੀ ਵੀ ਕਿਉਂ ਨਾ ਹੋਵੇ, ਉਹਦਾ ਮਾਣ ਸਤਿਕਾਰ ਸਿੱਖ ਨੇ ਹਰ ਹਾਲਤ ਵਿੱਚ ਕਾਇਮ ਰੱਖਣਾ ਹੈ। ਇਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਇੱਕ ਅਹਿਮ ਘਟਨਾ ਮਿਲਦੀ ਹੈ ਜੋ ਅੱਜ ਦੇ ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ ਖਾਸ ਕਰਕੇ ਇਸ ਘਟਨਾ ਤੋਂ ਸੇਧ ਲੈ ਕੇ ਜਿੱਥੇ ਆਪਣਾ ਕਰੈਕਟਰ ਉੱਚਾ ਸੁੱਚਾ ਰੱਖਣਾ ਚਾਹੀਦਾ ਹੈ, ਉੱਥੇ ਨਾਲ ਦੀ ਨਾਲ ਏਡਜ਼ ਵਰਗੀਆਂ ਬਿਮਾਰੀਆਂ ਦੇ ਕੁੰਭੀ ਨਰਕ ਵਿੱਚੋਂ ਡਿੱਗਣ ਬਚਣ ਦਾ ਵੀ ਰਸਤਾ ਜਿਹੜਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਸਾਡਾ ਮਾਰਗਦਰਸ਼ਕ ਬਣ ਕੇ ਅਗਵਾਈ ਕਰਦੇ ਹਨ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਜੀ ਪ੍ਰਿੰਸੀਪਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਅਸੀਂ ਜੀ ਜ਼ਰੂਰ ਜ਼ਰੂਰ ਪ੍ਰਿੰਸੀਪਲ ਸਾਹਿਬ, ਛੋਟੀ ਜਿਹੀ ਘਟਨਾ ਹੈ ਜੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਨੇ ਨਿਸ਼ਾਨ ਸਾਹਿਬ ਦੀ ਇੱਜ਼ਤ ਰੱਖਣ ਦੇ ਲਈ, ਨਿਸ਼ਾਨ ਸਾਹਿਬ ਦੀ ਜੋ ਹੈ ਸ਼ਾਨ ਸ਼ੌਕਤ ਨੂੰ ਬਹਾਲ ਕਰਨ ਦੇ ਲਈ ਇੱਕ ਅਹਿਮ ਘਟਨਾ ਇਤਿਹਾਸ ਵਿੱਚ ਲਿਖੀ ਮਿਲਦੀ ਹੈ ਕਿ ਭਾਈ ਆਲਮ ਸਿੰਘ ਨਚਣਾ ਜੋ ਹਮੇਸ਼ਾ ਨਿਸ਼ਾਨ ਸਾਹਿਬ ਲੈ ਕੇ ਫੌਜਾਂ ਦੇ ਅੱਗੇ ਜਾਂਦੇ ਸਨ ਤੇ ਮੁਗਲ ਦਸਤੇ ਨੇ ਘੇਰ ਲਏ ਕਿ ਨਿਸ਼ਾਨ ਸਾਹਿਬ ਸੁੱਟ ਗਏ ਤੇ ਉਹਨਾਂ ਨਾਲ ਦੀ ਦਿੱਤੀ। ਇਤਿਹਾਸ ਵਿੱਚ ਲਿਖਿਆ ਹੈ ਕਿ ਮੁਗਲਾਂ ਨੇ ਇਹਨਾਂ ਦੇ ਹੱਥ ਬੰਨ੍ਹ ਦਿੱਤੇ, ਉਹਨੇ ਪੈਰਾਂ ਨਾਲ ਨਿਸ਼ਾਨ ਸਾਹਿਬ ਨੂੰ ਖੜਾ ਰੱਖਿਆ ਤੇ ਫਿਰ ਗਰਦਨ ਨਾਲ ਜਦੋਂ ਪੈਰ ਵੱਢੇ ਤੇ ਮੂੰਹ ਨਾਲ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਜਾਨੂੰ ਮੁਗਲ ਦੁਸ਼ਮਣ ਨੇ ਉਹਨੇ ਗਰਦਨ ਤੇ ਵਾਰ ਕਰ ਦਿੱਤਾ। ਨਿਸ਼ਾਨ ਸਾਹਿਬ ਡਿੱਗ ਨਹੀਂ ਲੱਗਾ ਸੀ ਕਿ ਉਸ ਵੇਲੇ ਬਾਬਾ ਅਜੀਤ ਸਿੰਘ ਜੀ ਪਹੁੰਚ ਗਏ, ਜਿਨ੍ਹਾਂ ਨੇ ਜਾ ਕੇ ਉਸ ਮੁਗਲ ਦੇ ਗਰਦੌਣਾ ਵੀ ਲਾਇਆ ਤੇ ਨਿਸ਼ਾਨ ਸਾਹਿਬ ਦੇ ਡਿੱਗਣ ਤੋਂ ਬਚਾ ਦਿੱਤਾ। ਅੱਜ ਕੌਮ ਦਾ ਨਿਸ਼ਾਨ ਖਤਰੇ ਵਿੱਚ ਹੈ। ਪਹਿਲੇ ਨੰਬਰ ਤੇ ਤਾਂ ਸਾਡੇ ਕਰੈਕਟਰ ਦੇ ਕਰਕੇ ਇਸ ਨਿਸ਼ਾਨ ਸਾਹਿਬ ਨੂੰ ਦਾਗ ਲੱਗ ਰਿਹਾ ਹੈ। ਸਾਡੀਆਂ ਜਿਹੜੀਆਂ ਕਾਰਵਾਈਆਂ ਨੇ ਜੀਵਨ ਜੁਗਤ ਹੈ, ਜੇ ਉਹ ਸਾਹਿਬਜ਼ਾਦਿਆਂ ਵਰਗੀ ਰਹੇਗੀ ਤਾਂ ਅਸੀਂ ਸੰਸਾਰ ਦੇ ਵਿੱਚ ਅਣਖ ਦੇ ਨਾਲ, ਇੱਜ਼ਤ ਦੇ ਨਾਲ ਜਿਉਂਦੇ ਰਹਾਂਗੇ। ਤੀਜੇ ਨੰਬਰ ਤੇ ਬਹੁਤ ਸਾਰੀਆਂ ਐਸੀਆਂ ਹਸਤੀਆਂ ਪੈਦਾ ਹੋ ਗਈਆਂ ਜਿਨ੍ਹਾਂ ਨੇ ਬੜੇ ਲੁਕਵੇਂ ਜਿਹੇ ਢੰਗ ਦੇ ਨਾਲ ਸਾਡੇ ਗੁਰਦੁਆਰਿਆਂ ਵਿੱਚੋਂ ਨਿਸ਼ਾਨ ਸਾਹਿਬ ਵੀ ਗਾਇਬ ਕਰਨੇ ਸ਼ੁਰੂ ਕਰ ਦਿੱਤੇ ਕਿ ਕਿਸੇ ਗੁਰੂ ਸਾਹਿਬ ਨੇ ਵੀ ਨਿਸ਼ਾਨ ਸਾਹਿਬ ਨਹੀਂ ਲਾਇਆ ਸੀ। ਸੋ ਮੈਂ ਸਮੁੱਚੇ ਸਿੱਖ ਸੰਸਾਰ ਨੂੰ ਬੇਨਤੀ ਕਰਦਾ, ਇਸ ਨਿਸ਼ਾਨ ਸਾਹਿਬ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਰਗੇ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਆਪਣੀ ਮਰਜ਼ਾਦਾ ਤੇ ਸਿੱਖ ਕੌਮ ਦੀ ਇਤਿਹਾਸ ਨੂੰ ਕਾਇਮ ਰੱਖਣ ਲਈ ਅਸੀਂ ਸਾਹਿਬਜ਼ਾਦਿਆਂ ਵਾਂਗ ਆਪਣੀਆਂ ਕੁਰਬਾਨੀਆਂ ਕਰਨ ਲਈ ਤਿਆਰ ਰਹੀਏ ਤੇ ਇਸ ਨਿਸ਼ਾਨ ਸਾਹਿਬ ਨੂੰ ਹਮੇਸ਼ਾ ਦੁਨੀਆ ਦੇ ਵਿੱਚ ਜ਼ਿੰਦਾ ਰੱਖਣ ਲਈ ਅਸੀਂ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸੇਧ ਲਈਏ। ਜੀ ਬਿਲਕੁਲ ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਜਿਵੇਂ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਵੱਲ ਦੇਖਦੇ ਹਾਂ ਜਦੋਂ, ਤੇ ਉਹ ਮੁਕਾਮ ਜਾਂ ਉਹ ਡਾਇਰੈਕਸ਼ਨ ਨਹੀਂ ਨਜ਼ਰ ਆਉਂਦੀ ਜਿਹੜੀ ਅਸੀਂ ਸਾਹਿਬਜ਼ਾਦਿਆਂ ਦੀ ਜਦੋਂ ਅਸੀਂ ਉਮਰ ਦੇਖਦੇ ਹਾਂ, ਜਾਂ ਉਹਨਾਂ ਨੇ ਜੋ ਕਾਰਨਾਮੇ ਕੀਤੇ ਆ, ਜਿਹੜੀ ਸੇਧ ਕੌਮ ਨੂੰ ਦਿੱਤੀ ਆ, ਜਾਂ ਜਿਹੜੀ ਸਿੱਖੀ ਸਿਧਾਂਤਾਂ ਦੇ ਉੱਤੇ ਉਹਨਾਂ ਦੀ ਪਕੜ ਜਾਂ ਨੀਹਾਂ ਦੀ, ਸਿੱਖੀ ਦੀਆਂ ਨੀਹਾਂ ਦੇ ਵਿੱਚ ਜੋ ਉਹਨਾਂ ਨੇ ਆਪਣਾ ਖੂਨ ਡੋਲਿਆ ਹੈਗਾ, ਉਹ ਸਾਰੇ ਦਾ ਜਦੋਂ ਅਸੀਂ ਸਿਧਾਂਤਕ ਪੱਖ ਦੇਖਦੇ ਹਾਂ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਉਹ ਮਿਸਿੰਗ ਨਜ਼ਰ ਆਉਂਦਾ ਹੈ। ਕੀ ਕਮੀ ਸਮਝਦੇ ਹੋ, ਕਿੱਥੇ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਇਹਦੇ ਪ੍ਰਚਾਰ ਦੇ ਵਿੱਚ, ਜਾਂ ਗੁਰਦੁਆਰਿਆਂ ਦੇ ਰੋਲ ਦੇ ਵਿੱਚ, ਜਾਂ ਪਰਿਵਾਰਕ ਮਾਹੌਲ ਦੇ ਵਿੱਚ ਕਮੀ ਨਜ਼ਰ ਆਉਂਦੀ ਹੈ ਵੀ ਅੱਜ ਉਹ ਜਿਹੜੀ ਚੀਜ਼ ਹੈਗੀ ਹੈ ਸਿਧਾਂਤਕ ਜਿਹੜਾ ਸਿਦਕ ਹੈ ਉਹ ਕਿਉਂ ਅੱਜ ਨਹੀਂ ਨਜ਼ਰ ਆਉਂਦਾ, ਜਾਂ ਜਿਹੜੀ ਉਹ ਸੇਧ ਹੈ ਕਿਉਂ ਉਹਦੇ ਵਿੱਚ ਕਮੀ ਨਜ਼ਰ ਆਉਂਦੀ ਹੈ? ਦਰਅਸਲ ਇਹ ਸਵਾਲ ਤੁਹਾਡਾ ਬਹੁਤ ਅਹਿਮ ਸਵਾਲ ਹੈ। ਅੱਗੇ ਸਿੱਖੀ ਸਾਨੂੰ ਘਰ ਦੇ ਵਿੱਚੋਂ ਮਿਲ ਜਾਂਦੀ ਸੀ, ਕਿਉਂਕਿ ਮਾਤਾ ਦੀ ਗੋਦੀ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ। ਡਾਕਟਰ ਗੰਡਾ ਸਿੰਘ ਜੀ ਨੇ ਇੱਕ ਸਵਾਲ ਦੇ ਉੱਤਰ ਵਿੱਚ ਆਖਿਆ ਸੀ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ ਦੇਣੀ ਚਾਹੀਦੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਅਗਰ ਮਾਤਾ ਪਿਤਾ ਧਰਮੀ ਹੋਣਗੇ ਤੇ ਬੱਚੇ ਆਪਣੇ ਆਪ ਧਰਮੀ ਹੋ ਜਾਣਗੇ। ਜਿਹੜੇ ਜਿਸ ਤਰ੍ਹਾਂ ਦੀ ਕੋਕੋ ਉਸ ਤਰ੍ਹਾਂ ਦੇ ਕੋਕੋ ਦੇ ਬੱਚੇ ਬਣ ਗਏ, ਕਿਉਂਕਿ ਸਾਨੂੰ ਆਪ ਹੀ ਗੁਰ ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ ਕੋਈ ਸੇਧ ਨਹੀਂ। ਬੇਸ਼ੱਕ ਤੇ ਅੱਜ ਅਸੀਂ ਇਲਜ਼ਾਮ ਜਾਂ ਅੱਜ ਜ਼ਿੰਮੇਵਾਰੀ ਅਸੀਂ ਸੰਸਥਾਵਾਂ ਤੇ ਸਿੱਟ ਦਿੰਦੇ ਆ, ਪਰ ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਦੱਸਣਾ ਸਾਡੇ ਮਾਤਾ ਪਿਤਾ ਨੇ ਹੈ। ਇਹ ਸੋਚੀਏ ਕਿ ਸ਼੍ਰੋਮਣੀ ਕਮੇਟੀ, ਨਵਨੀਤ ਸਾਲ, ਸਿੱਖ ਮਿਸ਼ਨਰੀ ਕਾਲਜ ਜਾਂ ਕੋਈ ਹੋਰ ਮਿਸ਼ਨਰੀ ਸਾਡੇ ਘਰ ਵਿੱਚ ਵੀ ਆ ਕੇ ਬਗਲਬਾਜ਼ੀ ਕਰੇ ਤਾਂ ਸਾਡੀ ਇਹ ਬਹੁਤ ਵੱਡੀ ਭੁੱਲ ਹੈ। ਜਿਹੜੀ ਪਹਿਲੇ ਨੰਬਰ ਤੇ ਅੱਜ ਲੋੜ ਹੈ ਕਿ ਪਹਿਲਾਂ ਮਾਤਾ ਪਿਤਾ ਆਪ ਸਿੱਖੀ ਸਿਧਾਂਤਾਂ ਨੂੰ ਸਮਝਣ,
ਗੁਰੂ ਨਾਨਕ ਪਾਤਸ਼ਾਹ ਨੇ ਕੋਈ ਪ੍ਰਚਾਰਕਾਂ ਦੀ, ਰਾਗੀਆਂ ਗ੍ਰੰਥੀਆਂ ਦੀ ਇਹ ਕਮਾਈ ਕਮਾਉਣ ਵਾਸਤੇ, ਕਮਾਈ ਕਰਨ ਵਾਸਤੇ ਕੋਈ ਵੱਖਰੀ ਸ਼੍ਰੇਣੀ ਨਹੀਂ ਬਣਾਈ। ਪੁਜਾਰੀ ਬਾਣੀ ਦਾ ਸੱਚੇ ਪਾਤਸ਼ਾਹ ਨੇ ਰਿਜੈਕਟ ਕਰ ਦਿੱਤਾ ਸੀ ਔਰ ਹੁਕਮ ਕੀਤਾ ਸੀ ਕਿ ਨਾਨਕ ਧੂੜ ਮੰਗੇ ਤੇ ਗੁਰਸਿੱਖੀ ਜੋ ਆਪ ਜਪੈ ਅਵਰਾ ਨਾਮ ਜਪਾਵੇ। ਭਾਵ ਹਰ ਗੁਰਸਿੱਖ ਨੇ ਘਰ ਘਰ ਅੰਦਰ ਧਰਮਸ਼ਾਲ ਜਿਹੜੀ ਹੈ ਵਾਲਾ ਵਾਤਾਵਰਨ ਪੈਦਾ ਕਰਨਾ ਹੈ। ਅੱਜ ਤਾਂ ਸਾਡੇ ਘਰ ਘਰ ਅੰਦਰ ਸਿਨੇਮਾ ਹਾਲ ਬਣੇ ਹੋਏ ਨੇ, ਇਹ ਗੰਦੀਆਂ ਮੰਦੀਆਂ ਅਸ਼ਲੀਲ ਫਿਲਮਾਂ, ਹਰ ਵੇਲੇ ਨਾਚ ਭੰਗੜੇ ਗਾਣੇ ਵਾਲੇ ਟੀਵੀ ਪ੍ਰੋਗਰਾਮ ਸਾਡੇ ਘਰਾਂ ਵਿੱਚ ਚੱਲ ਰਹੇ ਨੇ। ਐਸੇ ਵਾਤਾਵਰਨ ਦੇ ਵਿੱਚ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਨਿਆਓ, ਇਹ ਆਸ ਰੱਖੀਏ ਕਿ ਜ਼ਹਿਰ ਬੀਜ ਕੇ ਸਾਨੂੰ ਜਿਹੜਾ ਹੈ ਅੰਮ੍ਰਿਤ ਪ੍ਰਾਪਤ ਹੋ ਜਾਵੇ। ਜਾਂ ਲੋੜਾਂ ਦੱਸਦੇ ਜਾਓਗੀਆਂ ਜ਼ਿਕਰ ਵਿੱਚ ਜੱਟ ਅੰਧੇ ਹੁਣ ਕਦਾਏ ਦਾ ਪਹਿਲਾ ਲੋੜੇ ਪੱਟ ਕਿ ਬਜੌਰ ਦੇਸ਼ ਦੀਆਂ ਦਾਖਾਂ ਖਾਣ ਲਈ ਫਿਕਰਾਂ ਬੀਜਦੇ ਆ, ਅਸੀਂ ਆਸ ਰੱਖਦੇ ਹਾਂ ਇਹਨੂੰ ਦਾਖਾਂ ਲੱਗਣਗੀਆਂ। ਸੋ ਅੱਜ ਲੋੜ ਹੈ ਪਹਿਲਾਂ ਮਾਤਾ ਪਿਤਾ ਧਰਮੀ ਬਣ। ਦੂਜੇ ਨੰਬਰ ਤੇ ਸਾਡਾ ਵਾਤਾਵਰਨ ਸਕੂਲਾਂ ਦਾ ਵੀ ਜੋ ਹੈ ਉਹ ਧਰਮੀ ਹੋਣਾ ਚਾਹੀਦਾ। ਪਰ ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਵੀ ਅਸੀਂ ਸਿਆਸੀ ਦਖਲਅੰਦਾਜ਼ੀ ਤੋਂ ਬਚ ਨਹੀਂ ਸਕੇ ਜਾਂ ਖੁਦਪ੍ਰਸਤੀ ਤੋਂ ਬਚ ਨਹੀਂ ਸਕੇ। ਜਿਹੜੀਆਂ ਸੰਸਥਾਵਾਂ ਵੱਡੀਆਂ ਵੱਡੀਆਂ ਸਕੂਲ ਚਲਾ ਰਹੀਆਂ ਨੇ ਉੱਥੇ ਵੀ ਧਰਮ ਪ੍ਰਚਾਰ ਉਸ ਲਈ ਤੇ ਨਹੀਂ ਚੱਲ ਰਿਹਾ ਜਿਹੜੀ ਤੇ ਈਸਾਈ, ਇਸਲਾਮ ਜਾਂ ਦੂਜੇ ਧਰਮਾਂ ਵਾਲਿਆਂ ਨੇ ਆਪਣੇ ਪ੍ਰਚਾਰਕ ਨਿਯਤ ਕੀਤੇ ਸਨ। ਸਭ ਤੋਂ ਵੱਡੀ ਘਾਟ ਮੈਂ ਸਮਝਦਾ ਹਾਂ ਕਿ 14 ਸਾਲ ਦਾ ਸਮਾਂ ਲਾ ਕੇ ਦੂਜੇ ਧਰਮਾਂ ਨੇ 8 ਸਾਲ ਦਾ ਸਮਾਂ ਲਾ ਕੇ ਧਰਮ ਪ੍ਰਚਾਰਕ ਪਹਿਲਾਂ ਪੈਦਾ ਕੀਤੇ, ਬਾਅਦ ਵਿੱਚ ਸਕੂਲ ਖੋਲੇ। ਉਹ ਮਾਸਟਰ ਬਾਅਦ ਚ ਨੇ, ਪ੍ਰੋਫੈਸਰ ਬਾਅਦ ਵਿੱਚ ਨੇ, ਟੀਚਰ ਬਾਅਦ ਵਿੱਚ, ਪਰ ਪਹਿਲਾਂ ਉਹ ਪ੍ਰਚਾਰਕ ਨੇ। ਉਹਦੇ ਮੁਕਾਬਲੇ ਕੇ ਸਾਡੇ ਸਕੂਲ ਹੀ ਨਹੀਂ ਬਲਕਿ ਗ੍ਰੰਥੀ ਸਿੰਘ ਵੀ ਦੇਖ ਲਈਏ, ਗੁਰਦੁਆਰਿਆਂ ਵਿੱਚ ਬੈਠੇ ਹੋਈ ਮੈਨੇਜਮੈਂਟ ਜੋ ਪ੍ਰਬੰਧਕ ਨੇ ਉਹਨਾਂ ਨੂੰ ਦੇਖ ਲਈਏ, ਧਰਮ ਬਾਰੇ ਤਾਂ ਉਹਨਾਂ ਨੂੰ ਵੀ ਸੋਚੀ ਨਹੀਂ। ਸੋ ਪਹਿਲੇ ਨੰਬਰ ਤੇ ਮਾਪੇ ਠੀਕ ਹੋਣ, ਦੂਜੇ ਨੰਬਰ ਤੇ ਸਕੂਲ, ਔਰ ਤੀਜੇ ਨੰਬਰ ਤੇ ਸਾਡੇ ਗੁਰਦੁਆਰਿਆਂ ਦਾ ਵਾਤਾਵਰਨ ਵੀ ਜਿਹੜਾ ਹੈ ਉਹ ਗੁਰਮਤਿ ਪ੍ਰਚਾਰ ਵਾਲਾ ਹੀ ਬਣੇ। ਉੱਥੇ ਵਧੀਆ ਪ੍ਰਚਾਰਕ, ਵਧੀਆ ਕਥਾਵਾਚਕ, ਵਧੀਆ ਪ੍ਰਬੰਧਕ ਹੋਣ ਤੇ ਆਪਣੇ ਆਪ ਜਿਹੜੀ ਸਹੀ ਸੇਧ ਮਿਲੇ। ਉਹਦੇ ਬਾਅਦ ਰੋਲ ਮਾਡਲ ਬਣਨਾ ਪੈਣਾ ਹੈ ਮਾਪਿਆਂ ਨੂੰ ਵੀ, ਅਧਿਆਪਕਾਂ ਨੂੰ ਵੀ, ਧਾਰਮਿਕ ਤੇ ਰਾਜਨੀਤਿਕ ਆਗੂਆਂ ਨੂੰ ਵੀ। ਅੱਗੇ ਨਵਾਬ ਕਪੂਰ ਸਿੰਘ ਜੀ ਵਰਗੇ ਯੋਧੇ ਹੁੰਦੇ ਸੀ ਜਿਨ੍ਹਾਂ ਦੇ ਇਤਿਹਾਸ ਨੂੰ ਪੜ੍ਹੀਏ ਪਤਾ ਲੱਗਦਾ ਹੈ ਕਿ ਜਿੱਥੇ ਉਹ ਲੈਕਚਰ ਦੇ ਦਿੰਦੇ ਸੀ ਸੈਂਕੜੇ ਸਿੰਘ ਜਿਹੜੇ ਉਸ ਵੇਲੇ ਅੰਮ੍ਰਿਤ ਛਕਣ ਦੇ ਲਈ ਤਿਆਰ ਹੋ ਜਾਂਦੇ ਸੀ। ਇਤਿਹਾਸਕ ਘਟਨਾ ਹੈ ਭਾਈ ਸੁਭੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਉਹਨਾਂ ਦੀ ਲੜਕੀ ਬੀਬੀ ਸਾਹਿਬ ਕੌਰ ਦੇ ਲਈ ਮੁੰਡਾ ਲੱਭਣਾ ਸੀ, ਯੋਗਵਰ ਲੱਭਣਾ ਸੀ। ਉਹਨਾਂ ਦੇ ਪਿਤਾ ਭਾਈ ਸੁਭੇਗ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਜੀ ਨੂੰ ਕਿਹਾ, ਨਵਾਬ ਕਪੂਰ ਸਿੰਘ ਜੀ ਨੇ ਸਿਆਲਕੋਟ ਦੇ ਲਾਗੇ ਇੱਕ ਸਹਿਜਧਾਰੀ ਦੇ 4 ਬੱਚੇ ਸੀ, ਉਹਨਾਂ ਚੋਂ ਇੱਕ ਨੂੰ ਸਿੱਖ ਬਣਾਇਆ। ਉਹ ਸਿੱਖ ਬਣਾ ਕੇ ਉਹਦੇ ਆਨੰਦ ਕਾਰਜ ਕੀਤੇ। ਆਨੰਦ ਕਾਰਜ ਵੇਲੇ ਜਦੋਂ ਲੈਕਚਰ ਦਿੱਤਾ ਉਸ ਵੇਲੇ ਬਰਾਤਾਂ ਬਹੁਤ ਆਉਂਦੀਆਂ ਸੀ, 400-500 ਬੰਦਾ, ਕਿਉਂਕਿ ਹਾਲਾਤ ਐਸੇ ਸੀ ਰਾਸਤੇ ਵਿੱਚ ਹਮਲੇ ਹੋ ਜਾਂਦੇ ਸੀ। ਤੇ ਜਿੰਨੇ ਬੰਦੇ ਆਏ ਹੋਏ ਸੀ ਸ਼ਾਮ ਨੂੰ ਉਹ ਬਰਾਤ ਸਾਰੀ ਦੀ ਸਾਰੀ ਨਵਾਬ ਕਪੂਰ ਸਿੰਘ ਜੀ ਦੇ ਲੈਕਚਰ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਕੇ ਗਈ। ਬਰਾਤ ਸਾਰੀ ਹੀ ਬਰਾਤ ਅੰਮ੍ਰਿਤ ਛਕ ਕੇ ਗਈ ਹੈ। ਐਸਾ ਬਿਰਕਾਂ ਦੇ ਇਤਿਹਾਸ ਵਿੱਚ ਲਿਖਿਆ ਇੱਕ ਕਿਤਾਬ ਸਰਦਾਰ ਗੁਰਵੰਤ ਸਿੰਘ ਜੀ ਗੁਰੂ ਸਿੰਘ ਜੀ ਨੇ ਕਥਾ ਕਰਦਿਆਂ ਇੱਕ ਘਟਨਾ ਸੁਣਾਈ ਸੀ। ਇਹੀ ਕਾਰਨ ਸੀ ਦੋਵੇਂ ਪਿਓ ਪੁੱਤ ਨੂੰ ਚਰਖੜੀ ਦੇ ਚਿਹਰਾ ਕੇ ਸ਼ਹੀਦ ਕੀਤਾ ਕਿ ਅਸੀਂ ਐਲਾਨ ਕਰ ਰਹੇ ਹਾਂ ਕਿ ਸਿੱਖ ਦੇਸ਼ ਤੋਂ ਨਾਬੂਦ ਕੀਤੇ ਜਾ ਸਕਦੇ ਨੇ। ਤੇਰੇ ਘਰ ਦੇ ਵਿੱਚ ਇਕੱਠਾ ਹੀ 300-400 ਬੰਦਾ ਅੰਮ੍ਰਿਤਧਾਰੀ ਹੋ ਗਿਆ। ਸਭ ਤੋਂ ਵੱਡਾ ਕਾਰਨ ਇਹ ਸੀ। ਇਹ ਸਹੀ ਇਤਿਹਾਸ ਵੀ ਸਭ ਤੋਂ ਲੁਕੋਇਆ ਜਾ ਰਿਹਾ। ਸਾਹਿਬਜ਼ਾਦਾ ਅਜੀਤ ਸਿੰਘ ਬਾਰੇ ਅੱਜ ਗੱਲ ਸੁਣ ਲਈ, ਇਹ ਵੀ ਮੈਨੂੰ ਘਟਨਾ ਯਾਦ ਆ ਗਈ। ਇੱਕ ਵਾਰੀ ਕਰੋੜ ਕੌਣ ਬਣੇਗਾ ਕਰੋੜਪਤੀ ਵਿੱਚ ਸਵਾਲ ਕੀਤਾ ਗਿਆ ਸੀ ਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਬਹਾਦਰ ਕੌਣ ਹੈ, ਤੇ ਰਾਣਾ ਸੰਗਾ ਦੱਸਿਆ। ਕਿਉਂ? ਕਿਉਂਕਿ ਉਹਦੇ ਸਰੀਰ ਦੇ ਉੱਤੇ 80 ਫੱਟ ਸਨ। ਮੈਂ ਅੱਜ ਆਪ ਜੀ ਦੇ ਚੈਨਲ ਦੇ ਰਾਹੀਂ ਸਮੁੱਚੇ ਸਿੱਖ ਸੰਸਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਸੁਖਪ੍ਰੀਤ ਸਿੰਘ ਵਰਗੇ ਵਿਦਵਾਨਾਂ ਨੇ ਵਾਰਸੀ ਕਿਤਾਬਾਂ ਖੋਲ ਕੇ ਦੱਸਿਆ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਚਮਕੌਰ ਦੀ ਗੜੀ ਦੇ ਵਿੱਚ ਕਵਾਇਦੁੱਲਾ ਖਾਂ ਤਵਾਰੀ ਕੌਲੀਆ ਦੇ ਵਿੱਚ ਲਿਖਦੇ ਨੇ ਕਿ 360 ਫੱਟ ਸਨ। ਏਦਾਂ ਹੀ ਇੱਕ ਹੋਰ ਕਿਤਾਬ ਜਿਹਦੇ ਚ ਮੈਂ ਪੜ੍ਹਿਆ ਹੈ ਉਹ ਔਰੰਗਜ਼ੇਬ ਦੇ ਦਰਬਾਰ ਦੀ ਦਰਬਾਰ ਮੁਹੱਲਾ, ਉਹਦੇ 392 ਫੱਟਾਂ ਦਾ ਜ਼ਿਕਰ ਕੀਤਾ ਹੈ। ਸੋ ਜੇ ਫੱਟਾਂ ਦੇ ਆਧਾਰ ਤੇ ਹੀ ਹਿੰਦੁਸਤਾਨ ਦਾ ਸਭ ਤੋਂ ਬਹਾਦਰ ਗਿਣਨਾ ਹੋਵੇ ਤਾਂ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਬਲਕਿ ਕੁੱਲ ਸੰਸਾਰ ਦੇ ਵਿੱਚੋਂ ਸਭ ਤੋਂ ਵੱਡਾ ਬਹਾਦਰ ਜੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੇ ਯੋਧਿਆਂ ਵਾਲਾ ਇੱਕ ਕਰਤੱਵ ਦੇਖਣੇ ਹੋਣ ਤਾਂ 80 ਫੱਟਾਂ ਵਾਲਾ ਨਹੀਂ 392 ਫੱਟਾਂ ਵਾਲੇ ਨੂੰ ਸਭ ਤੋਂ ਵੱਡਾ ਬਹਾਦਰ ਕਹਾਂਗੇ। ਪਰ ਕਿਉਂਕਿ ਫਾਰਸੀ ਕਿਤਾਬਾਂ ਲੱਗੀਆਂ ਪਈਆਂ ਨੇ
ਇਹ ਸਾਹਮਣੇ ਨਹੀਂ ਆ ਰਹੀਆਂ ਸੀ ਚੀਜ਼ਾਂ। ਵਿਦਵਾਨਾਂ ਦਾ ਧੰਨਵਾਦ ਹੈ, ਇਹਨਾਂ ਨੇ ਏਦਾਂ ਦੀਆਂ ਖੋਜਾਂ ਕਰ ਕਰਕੇ ਹੁਣ ਸੰਸਾਰ ਸਾਹਮਣੇ ਮੀਡੀਆ ਦੇ ਰਾਹੀਂ ਭੇਜੀਆਂ। ਸੋ ਨੌਜਵਾਨ ਪੀੜ੍ਹੀ ਨੂੰ ਏਦਾਂ ਦਾ ਇਤਿਹਾਸ, ਸਹੀ ਇਤਿਹਾਸ, ਇੱਕ ਬੜੀ ਸਾਜ਼ਿਸ਼ ਦੇ ਸਾਡਾ ਇਤਿਹਾਸ ਵੀ ਦਰਜ ਕੀਤਾ ਜਾ ਰਿਹਾ, ਅਦਲਾ ਬਦਲੀ ਕੀਤੀ ਜਾ ਰਹੀ ਹੈ। ਊਟ ਪਟਾਂਗ ਚੀਜ਼ਾਂ ਸਾਡੇ ਇਤਿਹਾਸ ਦੇ ਵਿੱਚ ਭਰ ਦਿੱਤੀਆਂ ਗਈਆਂ, ਉਹੀ ਸਾਡੇ ਗੁਰਦੁਆਰੇ 'ਚ ਸੁਣਾਈਆਂ ਜਾ ਰਹੀਆਂ। ਉੱਥੇ ਵੀ ਸ਼ਬਦ ਦੀ ਗੱਲ ਘੱਟ, ਸਾਡੇ ਕੇਂਦਰੀ ਸਥਾਨਾਂ ਤੇ ਸ਼ਖਸੀਅਤਾਂ ਦੀ ਗੱਲ ਜ਼ਿਆਦਾ, ਬਾਬਿਆਂ ਦੀ ਗੱਲ ਜਿਹੜੀ ਜ਼ਿਆਦਾ ਸੁਣਾਈ ਜਾ ਰਹੀ। ਇਹ ਵੀ ਇੱਕ ਕਾਰਨ ਹੈ ਬਹੁਤ ਵੱਡਾ ਕਿ ਸਿੱਖ ਨੌਜਵਾਨ ਨੂੰ ਸਹੀ ਸੇਧ ਨਹੀਂ ਮਿਲ ਰਹੀ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਮੈਂ ਜਾਂਦੇ ਮੈਂ ਜ਼ਰੂਰ ਇੱਕ ਤੁਹਾਡੇ ਕੋਲੋਂ ਸਵਾਲ ਪੁੱਛਣਾ ਚਾਹੂੰਗਾ। ਜਿਵੇਂ ਅਸੀਂ ਪ੍ਰਚਾਰ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਗੁਰਦੁਆਰਾ ਸਾਹਿਬਾਨਾਂ ਦਾ, ਜਿੱਥੋਂ ਕੌਮ ਨੂੰ ਸੇਧ ਮਿਲਦੀ ਹੈ, ਅਤੇ ਨਾਲ ਫਿਰ ਭਾਵੇਂ ਉਹ ਸਾਡੇ ਜਿਹੜੀ ਮੈਨੇਜਮੈਂਟ ਦਾ ਤੁਸੀਂ ਜ਼ਿਕਰ ਕੀਤਾ, ਪ੍ਰਚਾਰਕਾਂ ਦਾ ਬਹੁਤ ਵੱਡਾ ਰੋਲ ਹੁੰਦਾ। ਕਿਤੇ ਨਾ ਕਿਤੇ ਅੱਜ ਨਹੀਂ ਲੱਗਦਾ ਵੀ ਜਿਹੜੇ ਸਾਡੇ ਪ੍ਰਚਾਰਕ ਹੈਗੇ ਆ ਕੌਮ ਦੇ, ਉਹ ਬੇਲੋੜੇ ਵਿਵਾਦ ਦੇ ਵਿੱਚ ਜ਼ਿਆਦਾ ਪੈ ਰਹੇ ਆ, ਜਾਂ ਜਿਹੜੀਆਂ ਗੱਲਾਂ ਜਿਨ੍ਹਾਂ ਦਾ ਇਤਿਹਾਸਕ ਤੱਥਾਂ ਦੇ ਨਾਲ ਜਾਂ ਇਤਿਹਾਸ ਦੇ ਨਾਲ ਸੰਬੰਧ ਨਹੀਂ ਹੈਗਾ, ਉਹਦੇ 'ਤੇ ਵਿਵਾਦ ਜ਼ਿਆਦਾ ਹੋ ਰਹੇ ਆ, ਅਤੇ ਜਿਹੜਾ ਪ੍ਰਚਾਰ ਹੈਗਾ ਉਸ ਵੱਲ ਨੂੰ ਧਿਆਨ ਘੱਟ ਦਿੱਤਾ ਜਾ ਰਿਹਾ ਹੈ। ਫੁੱਟ ਪਾਊ ਜਿਹੜੀ ਰਾਜਨੀਤੀ ਹੈ ਉਧਰ ਨੂੰ ਧਿਆਨ ਜ਼ਿਆਦਾ ਹੋ ਰਿਹਾ ਹੈ। ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ। ਇਸ ਵੇਲੇ ਕੌਮੀ ਏਕਤਾ, ਕੌਮੀ ਪਿਆਰ, ਕੌਮੀ ਸਤਿਕਾਰ ਗਾਇਬ ਹੋ ਚੁੱਕਾ ਹੈ, ਕਿਉਂਕਿ ਉਹਦੇ ਵਿੱਚ ਵੀ ਮੈਂ ਸਮਝਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਸ਼ਬਦ ਨਾਲ ਟੁੱਟ ਕੇ ਸ਼ਖਸੀਅਤ ਨਾਲ ਜੁੜ ਗਏ। ਪੁਰਾਣੇ ਜਿਹੜੇ ਅਨਪੜ੍ਹ ਬਜ਼ੁਰਗ ਹੁੰਦੇ ਸੀ, ਉਹ ਸੰਤਾਂ ਮਹਾਤਮਾ ਬਾਬਿਆਂ ਨਾਲ ਜੁੜੇ ਹੋਏ ਸੀ, ਤੇ ਪੜ੍ਹੇ ਲਿਖੇ ਜਿਹੜੇ ਅੱਗੇ ਸਾਡੇ ਪ੍ਰਚਾਰਕ ਆਏ, ਉਹ ਪ੍ਰੋਫੈਸਰਾਂ ਨਾਲ, ਉਹ ਵਿਦਵਾਨਾਂ ਨਾਲ, ਉਹ ਕਿਤੇ ਦਲੀਲਬਾਜ਼ਾਂ ਦੇ ਨਾਲ ਜ਼ਿਆਦਾ ਜੁੜ ਗਏ, ਜਿਹਦੇ ਕਰਕੇ ਸ਼ਬਦ ਨਾਲੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਸਤਿਗੁਰੂ ਨੇ ਸਾਨੂੰ ਜੋੜਿਆ ਸੀ। ਅੱਜ ਸਾਡੀ ਇਹ ਬਦਕਿਸਮਤੀ ਹੈ ਕਿ ਸਾਡੇ ਸਾਰੇ ਪ੍ਰਚਾਰਕ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਛੱਡ ਕੇ ਸ਼ਖਸੀਅਤਾਂ ਦੇ ਮਗਰ ਲੱਗ ਕੇ, ਜਿੱਦਾਂ ਦੀ ਕੋਈ ਸ਼ਖਸੀਅਤ ਗੱਲ ਕਹਿੰਦੀ ਹੈ ਤੇ ਉਹਨੂੰ ਮੰਨ ਕੇ ਦਲੀਲ ਦੇ ਨਾਲ ਸੀਮਤ ਹੋ ਜਾਂਦੇ ਨੇ। ਪਰ ਗੁਰੂ ਸਾਹਿਬਾਨ ਨੇ ਪਾਵਨ ਬਾਣੀ ਦੇ ਵਿੱਚ ਜੋ ਸਿਧਾਂਤ ਸਾਨੂੰ ਦਿੱਤੇ, ਉਹਨਾਂ ਤੋਂ ਉੱਤੇ ਕੋਈ ਸਿਧਾਂਤ ਨਹੀਂ, ਕੋਈ ਦਲੀਲ ਨਹੀਂ, ਕੋਈ ਅਪੀਲ, ਕੋਈ ਵਕੀਲ ਨਹੀਂ। ਇਹ ਸਾਨੂੰ ਉੱਥੇ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਜੋ ਗੁਰੂ ਸਾਹਿਬਾਨ ਨੇ ਪਾਵਨ ਬਾਣੀ ਦੇ ਵਿੱਚ ਸਿਧਾਂਤ ਦਿੱਤੇ, ਔਰ ਜੋ ਇਤਿਹਾਸ ਗੁਰਬਾਣੀ ਦੀ ਕਿਸਮਤੀ ਚ ਪਰਖਿਆ ਜਾ ਕੇ ਠੀਕ ਸੇਧ ਦਿੰਦਾ ਹੈ। ਸਾਨੂੰ ਇਤਿਹਾਸ ਪ੍ਰਚਾਰਨਾ ਚਾਹੀਦਾ, ਉਹੀ ਇਤਿਹਾਸ ਪੜ੍ਹਨਾ ਚਾਹੀਦਾ। ਜਿਹੜੇ ਵਿਵਾਦਤ ਮੁੱਦੇ ਸਾਡੇ ਵਿੱਚ ਸਾਡੇ ਦੁਸ਼ਮਣ ਨੇ ਪਿਛਲੇ 300 ਸਾਲ ਤੋਂ ਪਾ ਦਿੱਤੇ ਨੇ, ਉਹਨਾਂ ਨੂੰ ਅੰਦਰ ਬਹਿ ਕੇ ਨਜਿੱਠਣ ਦੀ ਲੋੜ ਹੈ, ਨਾ ਕਿ ਸਟੇਜਾਂ ਦੇ ਉੱਤੇ ਕਰਕੇ ਕੌਮ ਵਿੱਚ ਹੋਰ ਬਖੇੜੇ ਪਾਏ ਜਾਣ। ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਅੱਜ ਸਾਹਿਬਜ਼ਾਦਿਆਂ ਨੂੰ ਸਮਰਪਣ ਕਰਕੇ ਸਮੁੱਚੇ ਸਿੱਖ ਸੰਸਾਰ ਨੂੰ ਅਪੀਲ ਕਰਾਂਗਾ ਕਿ ਭਾਈਓ ਆਓ, ਸਾਡੀ ਕੌਮ ਨੂੰ ਕਿਸੇ ਨੇ ਅਗਵਾਈ ਨਹੀਂ ਦੇਣੀ, ਉਹ ਕੇਵਲ ਤੇ ਕੇਵਲ ਸਾਡੇ ਇਤਿਹਾਸ ਨੇ, ਔਰ ਗੁਰਬਾਣੀ ਤੋਂ ਅਗਵਾਈ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਆਪਣੀ ਹਉਮੈ ਨੂੰ ਤਿਆਗ ਕੇ, ਕਿਉਂਕਿ ਹਉਮੈ ਦਾ ਵੀ ਇੱਕ ਕਾਰਨ ਹੈ ਖੁਦ ਪ੍ਰਾਪਤੀ ਵੀ, ਵੱਡੇ ਤੋਂ ਵੱਡਾ ਵਿਦਵਾਨ ਬਣਨ ਦੀ ਜਿਹੜੀ ਦੌੜ ਹੈ ਉਹ ਸਾਨੂੰ ਬਹੁਤ ਨੁਕਸਾਨ ਪਹੁੰਚਾ ਰਹੀ ਹੈ। ਇਹਦੀ ਉਹ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਅੰਦਰ ਬਹਿ ਕੇ ਨਜਿੱਠੀਏ, ਬਾਕੀ ਗੱਲਾਂ ਜਿਹੜੀਆਂ ਸੰਗਤ ਵਿੱਚ ਕਰਨਯੋਗ ਨੇ ਉਹ ਫੁੱਟ ਪਾਉਣ ਤੋਂ ਕੋਸ਼ਿਸ਼ ਕਰੀਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਇਤਿਹਾਸ ਵਿੱਚ ਪਤਾ ਲੱਗਦਾ ਹੈ, ਜਦੋਂ ਸਰਸਾ ਪਾਰ ਕੀਤਾ ਹੈ ਮਲਕਪੁਰ ਰੰਗਣਾ, ਇੱਕ ਅਧਮੋਇਆ ਸਿੰਘ ਪਿਆ ਹੋਇਆ ਸੀ। ਜਦੋਂ ਨੇੜੇ ਜਾ ਕੇ ਤੱਕਿਆ ਤੇ ਉਹ ਬਾਬਾ ਬਘੇਲ ਸਿੰਘ, ਬਾਬਾ ਬਚਿੱਤਰ ਸਿੰਘ ਸੀ। ਇਹਨਾਂ ਨੂੰ ਚੱਕ ਕੇ ਪਹਿਲਾਂ ਉਹਨਾਂ ਨੇ ਘੋੜੇ ਤੇ ਪਾਇਆ, ਤੇ ਘੋੜੇ ਤੇ ਬੈਠ ਨਹੀਂ ਹੁੰਦਾ ਕਿਉਂਕਿ ਅੰਤਮ ਸਵਾਸਾਂ ਤੇ ਸੀ। ਫਿਰ ਮੋਢੇ ਤੇ ਚੱਕ ਕੇ, ਕਿੰਨਾ ਪਿਆਰ ਸੀ, ਮੋਢੇ ਤੇ ਚੱਕ ਕੇ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ, ਉਸ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿੱਚ ਮੋਢੇ ਤੇ ਚੱਕ ਕੇ ਲੈ ਗਏ ਭਾਈ ਬਾਬਾ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਦੀ ਅਧਮੋਈ ਲਾਸ਼ ਨੂੰ। ਸੋ ਸਾਡੇ ਨੌਜਵਾਨ ਵੀਰ ਅੱਜ ਆਪਣੇ ਸਿੱਖਾਂ ਨਾਲ ਉਹ ਗੱਲ ਭੁੱਲੇ ਗਏ ਜੋ ਭਾਈ ਕਨ੍ਹਈਆ ਜੀ ਤੋਂ ਗੁਰੂ ਮਹਾਰਾਜ ਨੇ ਪੁੱਛਿਆ, ਤੂੰ ਦੁਸ਼ਮਣ ਨੂੰ ਪਾਣੀ ਪਿਲਾ ਰਿਹਾ, ਤੇ ਉਸ ਵੇਲੇ ਮੁਗਲਾਂ ਨੂੰ ਵੀ ਪਾਣੀ ਪਿਲਾਉਣ ਵਾਲੇ, ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਵਾਲੇ ਭਾਈ ਕਨ੍ਹਈਆ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ ਮੈਨੂੰ ਤਾਂ ਸਭ ਦੱਸੇ, ਤੁਹਾਡਾ ਹੀ ਰੂਪ ਦਿਸਦਾ, ਰੂਹ ਦਰ ਹਰ ਕਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਹਰੇਕ ਸਰੀਰ ਦੇ ਵਿੱਚ ਰੂਹ ਗੁਰੂ ਗੋਬਿੰਦ ਸਿੰਘ ਜੀ, ਹਰੇਕ ਅੱਖ ਦਾ ਨੂਰ ਗੁਰੂ ਗੋਬਿੰਦ ਸਿੰਘ ਜੀ ਦਾ। ਪਰ ਅੱਜ ਸਿੱਖ ਭਾਈਆਂ ਨੂੰ ਵੀ ਅਸੀਂ ਦੁਸ਼ਮਣ ਇੱਕ ਦੂਜੇ ਦੇ ਲੱਗਣ ਲੱਗ ਪਏ, ਤੇ ਸਭ ਤੋਂ ਵੱਡੀ ਬਦਕਿਸਮਤੀ ਨੂੰ ਟਾਲਣ ਦੇ ਲਈ ਮੈਂ ਬੇਨਤੀ ਕਰਾਂਗਾ, ਆਓ ਸ਼ਹੀਦੀ ਹਫ਼ਤੇ ਦੇ ਵਿੱਚ ਕਮ ਸੇ ਕਮ 15 ਵਾਰਾ ਬਚਾ ਲਿਆ ਕਰੀਏ। ਇਹਦੇ ਚ ਇੱਕ ਦੂਜੇ ਤੇ ਕੌਮਤਾ ਨਾ ਲਾਈਏ, ਇੱਕ ਦੂਜੇ ਦੇ ਬਾਈਕਾਟ ਦੇ ਸੱਦੇ ਨਾ ਲਈਏ, ਇੱਕ ਦੂਜੇ ਨੂੰ ਮਾਰ ਧਾੜ ਨਾ ਕਰੀਏ। ਇਹਨਾਂ ਦਿਨਾਂ ਦੇ ਵਿੱਚ ਲੋੜ ਹੈ ਕਿ ਅਸੀਂ ਆਪਣੇ ਆਪ ਤੇ ਕੰਟਰੋਲ ਕਰਕੇ ਸਵੈ ਪੜਚੋਲ ਕਰੀਏ, ਤੇ ਜਿਹੜੇ ਵਿਵਾਦਤ ਮੁੱਦੇ ਨੇ, ਵਿਵਾਦ ਵਾਲੇ ਮੁੱਦੇ ਨੇ, ਉਹਨਾਂ ਨੂੰ ਅੰਦਰ ਬਹਿ ਕੇ ਜੀ ਅਸੀਂ ਸਿੱਖ ਹੈ, ਇਹ ਸ਼ਾਸਨ ਵੇਦ ਤੇ ਬਾਦਲ ਵੇਦ ਵਾਲੀ ਡਿਊਟੀ ਨਿਭਾਣੀ,
ਜੇ ਜਮਸ਼ੇਦ ਖਾਨ ਤੇ ਗੁਰਵੇਦ ਖਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੁਰਾ ਮਾਰਨ ਵਾਲੀ ਗੱਲ ਨਿਭਾਈ ਹੈ ਤੇ ਤੁਹਾਡੀ ਮਰਜ਼ੀ ਜੋ ਮਰਜ਼ੀ ਕਰੀ ਜਾਓ, ਪਰ ਜੇ ਤੁਸੀਂ ਸਿੱਖ ਹੈ ਤਾਂ ਕੌਮ ਦਾ ਭਲਾ ਸੋਚੋ। ਕੌਮ ਦੀ ਏਕਤਾ, ਪੰਥ ਦੀ ਏਕਤਾ ਦੇ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੋ ਸਕਣਾ। ਮੇਰੀ ਅੱਜ ਦੇ ਇੱਕ ਪਾਕ ਪਵਿੱਤਰ ਦਿਨ ਔਰ ਸ਼ਹੀਦੀ ਹਫ਼ਤੇ ਦੇ ਵਿੱਚ ਸਮੁੱਚੇ ਸਿੱਖ ਸੰਸਾਰ ਨੂੰ ਕੀ ਹੈ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਪ ਜੀ ਦੇ ਰਾਹੀਂ ਸਾਰੇ ਸੰਸਾਰ ਦਾ ਮੈਂ ਬੇਨਤੀ ਇਹ ਕਰਾਂਗਾ ਕਿ ਤੁਸੀਂ ਸਮੇਂ ਤੇ ਵਿਚਾਰ ਦੇਣ ਦਾ ਮੌਕਾ ਬਖਸ਼ਦੇ ਹੋ। ਤੁਹਾਡਾ ਵੀ ਧੰਨਵਾਦ, ਤੁਹਾਡੇ ਚੈਨਲ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ। ਇਹ ਕਿਹੜਾ ਚੈਨਲ ਹੈ ਜੀ, ਜਰਾ ਦੱਸੋ ਜੀ। ਠੀਕ ਹੈ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਤਿਹਾਸਕ ਪੱਖ ਨੂੰ ਤੁਹਾਡੇ ਸਾਹਮਣੇ ਰੱਖਣ ਦਾ ਜਿਹੜਾ ਇਹ ਸਾਡਾ ਉਪਰਾਲਾ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਕਰਨਾ ਚਾਹੁੰਦੇ ਸਾਂ, ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਇਹਦੇ ਬਾਰੇ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜ਼ਰੂਰ ਬੇਨਤੀ ਕਰਨਾ ਚਾਹਾਂਗੇ ਕਿ TV84 ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਸ਼ਨਸ ਦੇਣ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।